अस्सलाम वालेकुम। मैं तुहाडा वीर जुल्फकार जट ते तुसी देख रहे हो गल वेले दी। बाबे नजमी होरी फरमांदे ने, जिस धरती ते रजवां टुक्कर खांदे नहीं मजदूर, जिस धरती ते रजवां टुक्कर खांदे नहीं मजदूर, उस धरती दे हाकम कुत्ते उस दे हाकम सूर। अज यकम मई यौमे मजदूरां यानी मजदूरां दा दिहाड़ा। ਇਹ ਉਹ ਦਿਹਾੜਾ ਹੈ ਜਿਸ ਦਿਹਾੜੇ ਨੂੰ ਮਨਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਮਜ਼ਦੂਰਾਂ ਦੇ ਹੱਕ ਹਕੂਕ ਦੀ ਗੱਲ ਕੀਤੀ ਜਾਏ। ਕਿਸੇ ਵੀ ਮੁਲਕ ਦੇ ਵਿੱਚ ਉਸ ਦੀ ਇੰਡਸਟਰੀ ਨੂੰ, ਉਸ ਦੀ ਜ਼ਰਾਅਤ ਨੂੰ, ਉਸ ਦੇ ਜਿੰਨੇ ਵੀ ਮੁਆਸ਼ੀ ਮਾਮਲਾਤ ਹੁੰਦੇ ਨੇ ਉਹਨਾਂ ਨੂੰ ਚਲਾਉਣ ਦੇ ਵਿੱਚ ਮਜ਼ਦੂਰ ਦਾ ਬੜਾ ਮਰਕਜ਼ੀ ਕਿਰਦਾਰ ਹੁੰਦਾ ਹੈ। ਲਿਹਾਜ਼ਾ ਮਜ਼ਦੂਰ ਨੂੰ ਅਹਿਮੀਅਤ ਦਿੱਤੇ ਬਗੈਰ ਕਿਸੇ ਵੀ ਮੁਲਕ ਦੀ ਮਈਸ਼ਤ ਅੱਗੇ ਨਹੀਂ ਵੱਧ ਸਕਦੀ। ਮਜ਼ਦੂਰ ਉਹ ਪਹਿਲੀ ਕੜੀ ਹੈ, ਉਹ ਪਹਿਲੀ ਸੀੜੀ ਹੈ ਜਿੱਥੋਂ ਤੁਸੀਂ ਪਹਿਲਾ ਕਦਮ ਚੁੱਕ ਕੇ ਤੇ ਵੱਡੀ ਤੋਂ ਵੱਡੀ ਤਰੱਕੀ ਕਰਦੇ ਹੋ। ਅੱਜ ਭਾਵੇਂ ਕੋਈ ਮਿੱਲ ਹੋਏ, ਕੋਈ ਫੈਕਟਰੀ ਹੋਏ, ਕੋਈ ਕਾਰਖਾਨਾ ਹੋਏ, ਕੋਈ ਖੇਤ ਹੋਣ, ਖਲਿਆਣ ਹੋਣ, ਕੋਈ ਕਾਨ ਹੋਏ, ਕੁਛ ਵੀ ਹੋਏ, ਹਰ ਕੰਮ ਦੇ ਵਿੱਚ ਮਜ਼ਦੂਰ ਦਾ ਹੋਣਾ ਲਾਜ਼ਮ ਹੈ। ਬਦਕਿਸਮਤੀ ਇਹ ਵੇ ਕਿ ਸਾਡੇ ਜੈਸੇ ਜਿਹੜੇ ਤਰੱਕੀ ਪਜ਼ੀਰ ਮੁਲਕ ਨੇ, ਇਹਨਾਂ ਮੁਲਕਾਂ ਦੇ ਵਿੱਚ ਗਨਾਹ ਸਵਾਬ ਦੇ ਚੱਕਰ ਦੇ ਵਿੱਚ ਅਸੀਂ ਮਜ਼ਦੂਰ ਨੂੰ ਹੱਕ ਦਈਏ ਨਾ ਦਈਏ, ਲੇਕਿਨ ਸਦਕਾ ਖਰਾਤ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ। ਮੇਰਾ ਮੰਨਣਾ ਇਹ ਵੇ ਕਿ ਜੇ ਕਿਸੇ ਵੀ ਕੌਮ ਨੇ ਤਰੱਕੀ ਕਰਨੀ ਹੈ ਤੇ ਉਹਨੂੰ ਆਪਣੇ ਮੁਲਕ ਦੀ, ਆਪਣੀ ਕੌਮ ਦੀ ਹਰ ਉਸ ਮਾੜੀ ਤੋਂ ਮਾੜੀ ਇਕਾਈ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਜਿਹੜੀ ਕਿ ਉਸ ਮੁਲਕ ਦੀ ਤਰੱਕੀ ਦੇ ਵਿੱਚ ਆਪਣਾ ਕਿਰਦਾਰ ਅਦਾ ਕਰਦੀ ਹੈ। ਇਸੇ ਤਰ੍ਹਾਂ ਹੀ ਮਜ਼ਦੂਰ ਸਾਡੇ ਮੁਲਕ ਦੀ ਮਈਸ਼ਤ ਦੇ ਵਿੱਚ ਬੜਾ ਕਲੀਦੀ ਕਿਰਦਾਰ ਅਦਾ ਕਰਦੇ ਨੇ ਔਰ ਸਾਨੂੰ ਚਾਹੀਦਾ ਹੈ ਕਿ ਉਹਨਾਂ ਦੀ ਜਿਹੜੀ ਬੁਨਿਆਦੀ ਜ਼ਰੂਰਤਾਂ ਨੇ, ਉਹਨਾਂ ਦੇ ਜਿਹੜੇ ਹੱਕ ਹਕੂਕ ਨੇ, ਉਹ ਉਹਨਾਂ ਨੂੰ ਦਿੱਤੇ ਜਾਣ। ਨਾ ਕਿ ਸਿਰਫ ਗੱਲਾਂ ਬਾਤਾਂ ਅੱਜ ਦਾ ਅਸੀਂ ਦਿਨ ਮਨਾ ਕੇ ਤੇ ਤਕਰੀਰਾਂ ਕਰਕੇ, ਆਵਾਜ਼ ਕਰਕੇ, ਵੱਡੇ ਵੱਡੇ ਗੱਡੀਆਂ ਤੋਂ ਉਤਰ ਕੇ ਬਾਬੂ ਆ ਕੇ ਆਪਣੀ ਛੁੱਟੀ ਮਨਾ ਕੇ, ਕੁਝ ਸੌਂ ਕੇ, ਕੁਝ ਸੈਰੋ ਸਿਆਹਤ ਕਰਕੇ ਇਹ ਦਿਹਾੜਾ ਟਪਾ ਕੇ ਸਾਈਡ ਤੇ ਹੋ ਜਾਣ, ਬਲਕਿ ਅਮਲੀ ਤੌਰ ਤੇ ਮਜ਼ਦੂਰਾਂ ਦੇ ਵਾਸਤੇ ਕੁਝ ਨਾ ਕੁਝ ਕੀਤਾ ਜਾਏ। ਮੈਂ ਕੁਝ ਗੱਲਾਂ ਜਿਹੜੀਆਂ ਮਜ਼ਦੂਰਾਂ ਦੇ ਹਵਾਲੇ ਨਾਲ ਕਰਨਾ ਚਾਹਾਂਗਾ। ਸਾਡੇ ਪਾਕਿਸਤਾਨ ਜੈਸੇ ਮੁਲਕ ਦੇ ਵਿੱਚ ਜਿੱਥੇ ਸਾਰੀ ਦੁਨੀਆ ਦੇ ਅੰਦਰ ਇਹ ਯੌਮੇ ਮਜ਼ਦੂਰ ਮਨਾਇਆ ਜਾ ਰਿਹਾ, ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਅੰਦਰ ਵੀ ਇਹ ਦਿਨ ਮਨਾਇਆ ਜਾਂਦਾ, ਲੇਕਿਨ ਬਦਕਿਸਮਤੀ ਦੇ ਨਾਲ ਇਹ ਸ਼ਾਇਦ ਉਹਨਾਂ ਮੁਲਕਾਂ ਦੇ ਵਿੱਚ ਇੱਕ ਮੁਲਕ ਸ਼ਾਮਲ ਹੁੰਦਾ ਜਿਹਦੇ ਵਿੱਚ ਮਜ਼ਦੂਰ ਦਾ ਬਹੁਤ ਜ਼ਿਆਦਾ ਇਸਤਹਿਸਾਲ ਹੁੰਦਾ। ਮੈਂ ਕਹਿੰਦਾ ਮੈਂ ਉਜਰਤ ਭਾਵੇਂ ਘੱਟ ਵੀ ਹੋਵੇ, ਅਗਰ ਕਿਸੇ ਵੀ ਮਜ਼ਦੂਰ ਜਾਂ ਕਿਸਾਨ ਦੇ ਜਾਂ ਜਿਹੜਾ ਵੀ ਛੋਟੇ ਤਬਕੇ ਦੇ ਨਾਲ ਤਾਲੁਕ ਰੱਖਦਾ, ਉਸ ਫਰਦ ਦੇ ਅਗਰ ਬੁਨਿਆਦੀ ਹਕੂਕ ਦਾ ਖਿਆਲ ਰਿਆਸਤ ਕਰ ਲੇ ਤੇ ਮੇਰਾ ਖਿਆਲ ਹੈ ਕਿ ਉਹਦੀ ਘੱਟ ਉਜਰਤ ਵੀ ਉਹਨੂੰ ਨੀਵਾਂ ਨਹੀਂ ਹੋਣ ਦਿੰਦੀ, ਉਹਦੀ ਖੁਦਦਾਰੀ ਨੂੰ ਠੇਸ ਨਹੀਂ ਪਹੁੰਚਣ ਦਿੰਦੀ। ਉਹ ਬੁਨਿਆਦੀ ਹੱਕ ਕੀ ਨੇ? ਬੁਨਿਆਦੀ ਹੱਕ ਇਹ ਨੇ ਕਿ ਕਿਸੇ ਵੀ ਮਜ਼ਦੂਰ ਨੂੰ ਸਿਹਤ ਮੁਫਤ ਦਿੱਤੀ ਜਾਏ, ਤਾਲੀਮ ਮੁਫਤ ਹੋਏ, ਇਲਾਜ ਮੁਫਤ ਹੋਏ ਔਰ ਕਾਨੂੰਨ ਦੀ ਹੁਕਮਰਾਨੀ ਜਿਹੜੀ ਹੈ ਉਹ ਮਜ਼ਦੂਰ ਯਾਨੀ ਮਾੜੇ ਬੰਦੇ ਤੇ ਤਗੜੇ ਬੰਦੇ ਵਾਸਤੇ ਇੱਕ ਜੈਸੀ ਹੋਏ ਔਰ ਇਸੇ ਤਰ੍ਹਾਂ ਹੀ ਇਨਸਾਫ ਦੀ ਫਰਾਹਮੀ ਯਕੀਨੀ ਬਣਾਈ ਜਾਏ। ਅੱਜ ਹੁੰਦਾ ਕੀ ਹੈ ਕਿ ਸੋਸ਼ਲ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਡਿਸਕਸ ਹੀ ਨਹੀਂ ਕੀਤਾ ਜਾਂਦਾ ਮਜ਼ਦੂਰਾਂ ਦੇ ਹਵਾਲੇ ਨਾਲ। ਸਭ ਤੋਂ ਵੱਡਾ ਅਲਮੀਆ ਤੇ ਇਹ ਵੇ ਕਿ ਜਿਹੜੀ ਕੋਈ ਵੀ ਸਾਡੀ ਸਰਕਾਰ ਉਹਨਾਂ ਦੀ ਬੁਨਿਆਦੀ ਉਜਰਤ ਤੈਅ ਕਰਦੀ ਹੈ, ਉਹ ਵੀ ਸਾਡੇ ਇੰਡਸਟਰੀ ਦੇ ਜਿਹੜੇ ਮਾਲਕਾਨ ਹੁੰਦੇ ਨੇ ਉਹ ਬਾਬੂਆਂ ਦੇ ਨਾਲ ਮਿਲੀ ਭਗਤ ਦੇ ਨਾਲ ਉਹਨੂੰ ਮੈਨੂਪਲੇਟ ਕਰਦੇ ਨੇ ਔਰ ਮਜ਼ਦੂਰਾਂ ਨੂੰ ਉਹਨਾਂ ਦੀ ਬੁਨਿਆਦੀ ਜਿਹੜੀ ਇੱਕ ਬੁਨਿਆਦੀ ਚੀਜ਼ ਜਿਹਦੇ ਨਾਲ ਉਹਨਾਂ ਦੀ ਹਾਂਡੀ ਰੋਟੀ ਚੱਲਦੀ ਹੈ, ਉਹ ਵੀ ਤਨਖਾਹ ਉਹਨਾਂ ਨੂੰ ਪੂਰੀ ਨਹੀਂ ਦਿੱਤੀ ਜਾਂਦੀ। ਬਾਕੀ ਜਿਹੜੇ ਸੋਸ਼ਲ ਚੀਜ਼ਾਂ ਨੇ ਜਿਨ੍ਹਾਂ ਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਸੋਸ਼ਲ ਸਿਕਿਉਰਿਟੀ ਕਾਰਡ, ਉਹਨਾਂ ਦਾ ਡਿਸਪੈਂਸਰੀਆਂ, ਉਹਨਾਂ ਦੇ ਵਿੱਚ ਉਹਨਾਂ ਦਾ ਇਲਾਜ ਮੁਆਲਜਾ, ਇਸੇ ਤਰੀਕੇ ਦੇ ਨਾਲ ਉਹਨਾਂ ਦਾ UBI ਕਾਰਡ ਕਿ ਜਦੋਂ ਕਿਤੇ ਵਡੇਰੇ ਹੋ ਜਾਣ ਤਾਂ ਉਹਨਾਂ ਨੂੰ ਪੈਨਸ਼ਨ ਵਗੈਰਾ ਮਿਲੇ। ਠੀਕ ਹੈ, ਇਹ ਉਹ ਸਾਰੇ ਸੋਸ਼ਲ ਇਸ਼ੂਜ਼ ਨੇ ਜਿਹੜੇ ਕਿ ਮਜ਼ਦੂਰ ਦੇ ਡਿਸਕਸ ਹੋਣੇ ਚਾਹੀਦੇ। ਬਦਕਿਸਮਤੀ ਦੇ ਨਾਲ ਫੈਕਟਰੀ ਦੀ ਹੱਦ ਤੱਕ ਕੁਝ ਮਜ਼ਦੂਰਾਂ ਨੂੰ ਇਹ ਸਹੂਲਤ ਮਿਲਦੀ ਹੈ ਕਿ ਉਹਨਾਂ ਦਾ ਇਹ ਸੋਸ਼ਲ ਸਿਕਿਉਰਿਟੀ ਕਾਰਡ ਜਿਹੜਾ ਉਹਨਾਂ ਦੀ ਦਵਾਈ ਦਾਰੂ ਵਾਸਤੇ ਕੰਮ ਆਉਂਦਾ, ਇਹ ਬਣ ਜਾਂਦਾ। ਲੇਕਿਨ ਅਗਰ ਜ਼ਿਆਦਾਤਰ ਤੁਸੀਂ ਮਜ਼ਦੂਰਾਂ ਨੂੰ ਦੇਖੋਗੇ ਤੇ ਉਹ ਕਿਸੇ ਵੀ ਸਰਕਾਰੀ ਖਾਤੇ ਦੇ ਵਿੱਚ ਰਜਿਸਟਰਡ ਹੀ ਨਹੀਂ, ਯਾਨੀ ਅਗਰ ਕੋਈ ਭੱਠੇ ਤੇ ਕੰਮ ਕਰ ਰਿਹਾ ਇੱਟਾਂ ਵਾਲੇ ਤੇ ਉਹ ਮਜ਼ਦੂਰ ਦਾ ਰਿਕਾਰਡ ਹੀ ਕੋਈ ਨਹੀਂ। ਇਸੇ ਤਰੀਕੇ ਦੇ ਨਾਲ ਹੋਰ ਜਿਹੜਾ ਕੋਈ ਪੱਲੇਦਾਰੀ ਕਰਦਾ ਹੈ ਜਾਂ ਦਿਹਾੜੀ ਲਾਉਂਦਾ ਹੈ, ਮਿਸਤਰੀਆਂ ਮਜ਼ਦੂਰਾਂ ਪਿੱਛੇ ਰਾਜਾਂ ਪਿੱਛੇ ਜਾਂਦਾ, ਉਹਨੂੰ ਅਸੀਂ ਮਜ਼ਦੂਰ ਹੀ ਨਹੀਂ ਕੰਸੀਡਰ ਕਰਦੇ। ਕੋਈ ਵੈਲਡਰ ਹੈ, ਕੋਈ ਤਰਖਾਣ ਹੈ, ਕੋਈ ਲੁਹਾਰ ਹੈ, ਯਾਨੀ ਇਹ ਲੋਕ ਜਿਹੜੇ ਮਜ਼ਦੂਰੀ ਕਰਦੇ ਨੇ ਇਹਨਾਂ ਨੂੰ ਅਸੀਂ ਕਿਸੇ ਖਾਤੇ 'ਚ ਨਹੀਂ ਗਿਣਦੇ।
ਸਿਰਫ ਫੈਕਟਰੀਆਂ ਦੀ ਹੱਦ ਤੱਕ, ਕਿਉਂਕਿ ਉੱਥੇ ਇੱਕ ਡਿਪਾਰਟਮੈਂਟ ਹੁੰਦਾ ਹੈ HR ਡਿਪਾਰਟਮੈਂਟ, ਜਿਹੜਾ ਹਿਊਮਨ ਰਿਸੋਰਸ ਨੂੰ ਡਿਸਕਸ ਕਰਦਾ, ਉਹ ਕਿਸੇ ਨਾ ਕਿਸੇ ਹੱਦ ਤੱਕ ਮਜ਼ਦੂਰਾਂ ਨੂੰ ਥੋੜਾ ਬਹੁਤ ਅਕੋਮੋਡੇਟ ਕਰਦਾ, ਜਦਕਿ ਆਮ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਦੀ ਅਕਸਰੀਅਤ ਹੈ ਪੂਰੇ ਮੁਲਕ ਦੇ ਅੰਦਰ, ਉਹਨਾਂ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਅਕੋਮੋਡੇਟ ਨਹੀਂ ਕੀਤਾ ਜਾਂਦਾ। ਲਿਹਾਜ਼ਾ ਮੇਰੀ ਰਿਕੁਐਸਟ ਹੈ, ਮੇਰੀ ਗੁਜ਼ਾਰਿਸ਼ ਹੈ ਵੇ ਆਪਣੇ ਹਕਾਮੇ ਬਾਲਾ ਅੱਗੇ ਵੀ ਕਿ ਇਹ ਮਜ਼ਦੂਰਾਂ ਦਾ ਜਿਹੜਾ ਦਿਹਾੜਾ ਹੈ ਇਹਨੂੰ ਸਿਰਫ ਛੁੱਟੀ ਦੀ ਹੱਦ ਤੱਕ ਨਾ ਮਨਾਇਆ ਜਾਏ, ਬਲਕਿ ਮਜ਼ਦੂਰਾਂ ਦੇ ਜਿਹੜੇ ਹਕੀਕੀ ਮਸਾਇਲ ਨੇ ਉਹਨਾਂ ਨੂੰ ਹੱਲ ਕੀਤਾ ਜਾਏ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵੱਸਦੇ ਰਹੋ। ਆਪਣੇ ਇਸ ਜੱਟ ਵੀਰ ਨੂੰ ਇਜਾਜ਼ਤ ਦਿਓ। ਰੱਬ ਰੱਖਾ।